ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀ ਆਣਾ ਇਮੀਗ੍ਰੇਸ਼ਨ ਲਾ ਫਰਮ 4159050503 ਯੈਂਡਰ ਹੋਮ ਲੋਨ ਵਾਲੇ ਮੋਂਚੀਮਾ ਜੀ 5599052575 ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਘਰਾਂ ਦੀ ਬਿਜ਼ਨਸ ਦੀ ਹੈਲਥ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ ਫਰੈਜ਼ਨੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਦੇ ਲੋਲੀਪੌਪ ਆਉਣੇ ਸ਼ੁਰੂ ਹੋ ਗਏ ਆ। ਹੁਣ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੀ ਯਾਦ ਆਈ। ਜਿਹੜੇ 18 ਪੁਆਇੰਟ ਹਾਈ ਕਮਾਂਡ ਨੇ ਦੇ ਕੇ ਤੋਰਿਆ ਸੀ ਕਪਤਾਨ ਹੋਰਾਂ ਨੂੰ, ਉਹਨਾਂ ਦੇ ਵਿੱਚੋਂ ਇੱਕ ਪੁਆਇੰਟ ਹੈ ਇਹ। ਜਿਹੜੇ ਕੱਲ ਟਵੀਟੀ ਹੋਏ ਕੈਪਟਨ ਤੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀਆਂ ਉਹ ਵੀਡੀਓ ਪਾਤੀ ਆਪਣੇ ਸਫੇ ਦੇ ਉੱਤੇ, ਜਿਹਦੇ ਵਿੱਚ ਤਿੰਨਾਂ ਦੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਨੇ, ਸੁਖਬੀਰ ਸਿੰਘ ਬਾਦਲ ਦਾ, ਪ੍ਰਕਾਸ਼ ਸਿੰਘ ਬਾਦਲ ਦਾ ਤੇ ਹਰਸਿਮਰਤ ਕੌਰ ਬਾਦਲ ਦਾ, ਜਿਹਦੇ ਵਿੱਚ ਉਹ ਰੱਜਵੀਂ ਤਾਰੀਫ ਕਰ ਰਹੇ ਆ ਖੇਤੀ ਆਰਡੀਨੈਂਸਾਂ ਦੀ। ਇਹ ਕਹਿਤਾ ਕਿ ਕਿਤੇ ਭੁੱਲ ਤਾਂ ਨਹੀਂ ਗਏ। ਮੈਂ ਕਿਹਾ ਯਾਦ ਕਰਵਾ ਦੇਵਾਂ, ਇਹ ਉਹਨਾਂ ਨੇ ਜਿਹੜਾ ਜੀ ਉਹ ਲਿਖਿਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀਡੀਓ ਪਾਤੀ, ਜਿਹਦੇ ਵਿੱਚ ਉਹ ਇਹ ਕਹਿੰਦੇ ਕਾਰਪੋਰੇਟ ਦੇ ਕਰਜ਼ੇ, ਬੈਂਕਾਂ ਦੇ ਕਰਜ਼ੇ, ਆੜਤੀਆਂ ਦੇ ਕਰਜ਼ੇ ਤੁਸੀਂ ਨਹੀਂ ਦੇਣੇ, ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ। ਉਹਨਾਂ ਨੇ ਉਹ ਪਾਤੀ ਵੀ ਮੈਂ ਆਹ ਯਾਦ ਕਰਵਾ ਦੇਵਾਂ। ਕੱਲ ਉਹੀ ਜਿਹੜੀ ਜੀ ਉੱਥੇ ਹੀ ਆ ਜਾਂਦੀ ਆ ਵੀ ਇਹਨਾਂ ਦੇ ਵਿੱਚੋਂ ਸਿੱਧਾ ਕਿਹੜਾ, ਉਹ ਇੱਕ ਦੂਜੇ ਨੂੰ ਜਿਹੜਾ ਉਹ ਯਾਦ ਕਰਵਾਈ ਜਾਂਦੇ ਆ। ਕਰਜ਼ੇ ਤਾਂ ਪੂਰੇ ਦੇ ਉੱਤੇ ਲੀਕ ਮਾਰਨ ਦੀ ਗੱਲ ਆਖੀ ਸੀਗੀ। ਇਹ ਗੱਲ ਭੁੱਲ ਕੇ ਇਹਦੇ ਉੱਤੇ ਕੋਈ ਸਟੱਡੀ ਕੀਤੇ ਤੋਂ ਬਿਨਾਂ ਕਿੰਨਾ ਕਰਜ਼ਾ ਪੰਜਾਬ ਸਰਕਾਰ ਦੇ ਅੱਲੇ ਪੱਲੇ ਕੀ ਆ, ਇਹ ਕਰਜ਼ਾ ਦੇਣ ਦੇ ਵਾਸਤੇ ਪੈਸੇ ਕਿੱਥੋਂ ਆਉਣਗੇ, ਇਹ ਵੱਡੇ ਜਿਹੜੇ ਉਹ ਸਵਾਲ ਸੀਗੇ। ਪੰਜਾਬ ਸਰਕਾਰ ਨੇ ਮੁੱਢਲੇ ਪੜਾਅ ਦੇ ਉੱਤੇ ਕੁਝ 10.25 ਲੱਖ ਕਿਸਾਨਾਂ ਦਾ 10,000 ਕਰੋੜ ਦਾ ਕਰਜ਼ਾ ਮਾਫ ਕਰਨ ਦਾ ਫੈਸਲਾ ਕੀਤਾ ਸੀ। ਇਹਦੇ ਤਹਿਤ ਕੋਈ 5,64,000 ਕਿਸਾਨਾਂ ਦਾ 4624 ਕਰੋੜ ਰੁਪਏ ਦਾ ਕਰਜ਼ਾ ਮਾਫ ਜਿਹੜਾ ਉਹ ਕੀਤਾ ਗਿਆ, ਜਿਸ ਸਰਕਾਰੀ ਅੰਕੜੇ ਨੇ ਜਿਹੜੇ ਬੋਲਦੇ ਆ। ਔਰ 1,13,000 ਕਿਸਾਨਾਂ ਦਾ 1168 ਰੁਪਏ ਦਾ ਹੋਰ ਕਰਜ਼ਾ ਮਾਫ ਹੋਣਾ ਸੀ। ਪੰਜਾਬ ਸਰਕਾਰ ਦੇ ਵੱਲੋਂ ਇਹਦੇ ਬਾਰੇ ਅਜੇ ਫੈਸਲਾ ਲਿਆ ਜਾਣਾ ਬਾਕੀ ਆ, ਪਰ ਹੁਣ ਜਿਹੜਾ ਸਰਕਾਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਖੇਤ ਮਜ਼ਦੂਰਾਂ, ਬੇਜ਼ਮੂਨੇ ਕਿਸਾਨਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਲਈ 20 ਅਗਸਤ ਨੂੰ ਸੂਬਾ ਪੱਧਰੀ ਵੱਡਾ ਸਮਾਗਮ ਕਰੂਗੀ, ਜਿਹਦੇ ਵਿੱਚ ਕਰਜ਼ਾ ਮਾਫੀ ਦੇ ਚੈੱਕ ਜਿਹੜੇ ਉਹ ਜਾਰੀ ਕੀਤੇ ਜਾਣਗੇ। ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹਦਾ ਜਿਹੜਾ ਜੀ ਉਹ ਐਲਾਨ ਕਰਨਾ ਬਿਨਾਂ ਕਿਸੇ ਸ਼ੱਕ ਦੇ ਨਰੋਲ ਜਿਹੜੀ ਇਹ ਰਾਜਨੀਤੀ ਹੈ। ਹੁਣ ਅਜੇ ਲਿਸਟਾਂ ਆ ਲੈਣ ਦਿਓ, ਇਹਦੇ ਵਿੱਚੋਂ ਵੀ ਬਹੁਤ ਕੁਝ ਜਿਹੜਾ ਜੀ ਉਹ ਲੱਭ ਜਾਣਾ। ਕਿੰਨਾ ਦੇ ਮਾਫ ਕਰਵਾਏ, ਕਿੰਨੇ ਜ਼ਮੀਨਾਂ ਵਾਲੇ ਕਰਜ਼ਾ ਮਾਫ ਕਰਾ ਗਏ ਤੇ ਬੇਜ਼ਮੀਨੇ ਜਿਹੜੇ ਉਹ ਰਹਿ ਗਏ। ਬਿਲਕੁਲ ਹੁਣ ਇਸੇ ਤਰ੍ਹਾਂ ਹੀ ਆ ਜਿੱਦਾਂ ਪਹਿਲਾਂ ਵੀ ਹੁੰਦਾ ਆਇਆ। ਅੱਗੇ ਸੰਯੁਕਤ ਕਿਸਾਨ ਮੋਰਚੇ ਨੇ ਵਿਪ ਜਾਰੀ ਕੀਤੀ ਹੈ। ਦੇਖੋ, ਇਹਨੂੰ ਪੀਪਲਜ਼ ਵਿਪ ਨਾਮ ਦਿੱਤਾ ਗਿਆ, ਜਿਹਨੂੰ ਪਹਿਲਾਂ ਚੇਤਾਵਨੀ ਪੱਤਰ ਕਹਿ ਰਹੇ ਸੀਗੇ ਇਹ ਕਿਸਾਨ ਆਗੂ। ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ, ਉਹਦੇ ਵਿੱਚ ਇਹ ਸਾਰੇ ਸੰਸਦ ਮੈਂਬਰਾਂ ਨੂੰ NDA ਤੋਂ ਇਲਾਵਾ, ਭਾਜਪਾ ਤੇ ਉਹਦੇ ਸਹਿਯੋਗੀਆਂ ਤੋਂ ਇਲਾਵਾ ਇਹ ਪੀਪਲਜ਼ ਵਿਪ ਜਾਰੀ ਕੀਤਾ ਗਿਆ। ਵਿਪ ਦੇ ਤਹਿਤ ਸੰਸਦ ਮੈਂਬਰਾਂ ਨੂੰ ਸਰਕਾਰ ਤੇ ਦਬਾਅ ਪਾਉਣ ਦੀ ਅਪੀਲ ਜਿਹੜੀ ਉਹ ਕੀਤੀ ਗਈ ਆ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਪ੍ਰਧਾਨਗੀ ਦੇ ਹੇਠ ਹੋਈ ਮੀਟਿੰਗ ਦੇ ਵਿੱਚ ਪੀਪਲਜ਼ ਵਿਪ ਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਸੰਸਦ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਸੰਸਦ ਦੇ ਵਿੱਚ ਕੋਈ ਹੋਰ ਕਾਰਵਾਈ ਨਾ ਚੱਲਣ ਦੇਣ। ਇਹਦੇ ਨਾਲ ਸੰਸਦ ਮੈਂਬਰਾਂ, ਖਾਸ ਕਰਕੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਇਹ ਆਖਿਆ ਗਿਆ ਕਿ ਉਹ ਵਾਕਆਊਟ ਨਾ ਕਰਨ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਦੋਵਾਂ ਸਦਨਾਂ ਦੇ ਸਪੀਕਰਾਂ ਦੇ ਵੱਲੋਂ ਉਹਨਾਂ ਨੂੰ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਉਹ ਸਦਨ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਨ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹਾ ਨਾ ਕੀਤਾ ਗਿਆ ਤਾਂ ਕਿਸਾਨ ਹਰ ਮੰਚ ਦੇ ਉੱਤੇ ਉਹਨਾਂ ਆਗੂਆਂ ਦਾ ਵਿਰੋਧ ਜਿਹੜਾ ਉਹ ਕਰਨਗੇ। ਇਹ ਵੀ ਕਿਹਾ ਗਿਆ ਕਿ ਮੋਰਚੇ ਨੇ ਕਿਸਾਨ ਯੂਨੀਅਨ ਦੇ 5 ਕਾਰਕੁਨ ਜਿਹੜੇ ਨੇ ਉਹਨਾਂ ਦੇ ਨਾਮ ਮੰਗੇ ਆ।
ਇਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਪਛਾਣ ਪੱਤਰ ਦਿੱਤੇ ਜਾਣਗੇ ਜਿਹੜੇ ਪਾਰਲੀਮੈਂਟ ਦੇ ਬਾਹਰ ਜਾ ਕੇ ਬੈਠਣਗੇ। 200 ਬੰਦਾ ਜਿਹੜਾ ਜੀ ਉਹ ਰੋਜ਼ ਬੈਠਾ ਕਰੂਗਾ। ਇਹ ਕਿਹਾ ਗਿਆ ਕਿ ਬਾਹਰੋਂ ਕਿਸੇ ਬੰਦੇ ਨੂੰ ਇਹਦੇ ਵਿੱਚ ਨਹੀਂ ਆਉਣ ਦਿੱਤਾ ਜਾਊਗਾ। ਇਹ ਕਿਹਾ ਗਿਆ ਕਿ ਜੇ ਕੋਈ ਬਾਹਰੋਂ ਆਉਂਦਾ ਹੈ ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਕਾਰਵਾਈ ਹੁੰਦੀ ਹੈ ਤੇ ਸੰਯੁਕਤ ਕਿਸਾਨ ਮੋਰਚਾ ਉਹਦਾ ਜਿਹੜੀ ਸਪੋਰਟ ਨਹੀਂ ਕਰੂਗਾ। ਇਹ 26 ਜਨਵਰੀ ਦੇ ਦੌਰਾਨ ਜਿਹੜਾ ਸੀਗਾ ਉਹ ਆਪ ਮੁਹਾਰਿਆ ਹੋਇਆ ਜਿਹੜਾ ਉਹ ਪ੍ਰੋਗਰਾਮ ਸੀ, ਉਹਨੂੰ ਲੈ ਕੇ ਇਸ ਤਰ੍ਹਾਂ ਦਾ ਜਿਹੜਾ ਉਹ ਪ੍ਰੋਗਰਾਮ ਉਹ ਉਲੀਕਿਆ ਗਿਆ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਮਿਸ਼ਨ ਦਾ ਸੱਦਾ ਦੇਣ ਵਾਲੇ ਗੁਰਨਾਮ ਸਿੰਘ ਚਡੂਨੀ ਨੂੰ ਹਫ਼ਤੇ ਦੇ ਵਾਸਤੇ ਮੁਅੱਤਲ ਕੀਤਾ। ਇੱਕ ਹਫ਼ਤਾ ਉਹ ਕੋਈ ਬਿਆਨ ਨਹੀਂ ਦੇ ਸਕਦੇ। ਸੰਯੁਕਤ ਕਿਸਾਨ ਮੋਰਚੇ ਦੀ ਕੋਈ ਸਟੇਜ ਜਿਹੜੀ ਆ ਉਹਨਾਂ ਨੂੰ ਵਰਤਣ ਨਹੀਂ ਦਿੱਤੀ ਜਾਊਗੀ। ਇਹ ਆਖਿਆ ਗਿਆ ਕਿ ਜਿਹੜੇ ਗੁਰਨਾਮ ਸਿੰਘ ਚਡੂਨੀ ਨੇ ਉਹ ਇਸ ਕਿਸਾਨੀ ਘੋਲ ਦੇ ਵਾਸਤੇ ਕਿਸਾਨਾਂ ਨੂੰ ਚੋਣ ਮੈਦਾਨ ਦੇ ਵਿੱਚ ਨਿੱਤਰਨ ਲਈ ਉਕਸਾ ਰਹੇ ਨੇ। ਇਹ ਕਿਹਾ ਗਿਆ ਕਿ ਅਸੀਂ ਇੱਥੇ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਘੋਲ ਨੂੰ ਜਿੱਤਣ ਆਏ ਆ, ਨਾ ਕਿ ਚੋਣਾਂ ਲੜਨ ਦੇ ਵਾਸਤੇ। ਉਧਰ ਇਸ ਫੈਸਲੇ ਦੇ ਉੱਤੇ ਗੁਰਨਾਮ ਸਿੰਘ ਚਡੂਨੀ ਨੇ ਇਹ ਗੱਲ ਜਿਹੜੀ ਕਹੀ ਆ ਕਿ ਚੋਣ ਮੈਦਾਨ ਦੇ ਵਿੱਚ ਨਿੱਤਰਨ ਦਾ ਫੈਸਲਾ ਸਰਬਸੰਮਤੀ ਦੇ ਨਾਲ ਨਹੀਂ ਲਿਆ ਗਿਆ ਸੀ, ਪਰ ਉਹ ਸੱਤਾ ਤਬਦੀਲੀ ਦੀ ਥਾਂ ਵਿਵਸਥਾ ਤਬਦੀਲੀ ਦੀ ਗੱਲ ਕਰਦੇ ਨੇ, ਅੱਗੋਂ ਆਪਣੇ ਸਟੈਂਡ ਤੇ ਕਾਇਮ ਰਹਿਣਗੇ। ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਫੁੱਟ ਨਹੀਂ ਪਊਗੀ, ਸਗੋਂ ਉਹ ਪਹਿਲਾਂ ਨਾਲੋਂ ਵੱਧ ਸਰਗਰਮ ਰਹਿਣਗੇ ਜੀ। ਤੇ ਅੱਗੇ ਕਾਂਗਰਸ ਕਲੇਸ਼ ਦੀ ਜੇ ਗੱਲ ਕਰੀਏ ਤੇ ਰੋਜ਼ ਹੀ ਮੂੰਹ ਚੱਕ ਕੇ ਦੇਖਦੇ ਆ ਲੋਕ ਵੀ ਤੇ ਉਹਨਾਂ ਦੇ ਹੋਰ ਅਧਿਕਾਰੀ ਵੀ ਕਿ ਅਗਲਾ ਫੈਸਲਾ ਕਦੋਂ ਹੋਊਗਾ, ਕਦੋਂ ਆਊਗਾ ਉੱਥੋਂ ਕੁਛ ਨਾ ਕੁਛ। ਦੇਖੋ, ਸਾਰੀ ਦਿਹਾੜੀ ਮੈਕਸਿਮਮ ਜਿਹੜੇ ਸੁਨੇਹੇ ਨੇ ਨਾ ਜੀ ਉਹ ਇਹਦੇ ਨਾਲ ਸੰਬੰਧਿਤ ਹੀ ਲੋਕਾਂ ਦੇ ਆਉਂਦੇ ਆ ਕਿ ਕਿਉਂਕਿ ਅਫਵਾਹਾਂ ਫੈਲਦੀਆਂ ਰਹਿੰਦੀਆਂ ਨੇ ਜੀ ਕਿ ਕੋਈ ਕਹਿੰਦਾ ਜੀ ਪ੍ਰਧਾਨ ਬਣਾਤਾ ਜੀ, ਕੋਈ ਕਹਿੰਦਾ ਜੀ ਪ੍ਰਧਾਨ ਲਾਤਾ ਜੀ। ਤੋ ਇਹ ਸਾਰੀ ਦਿਹਾੜੀ ਲੋਕਾਂ ਦੇ ਵਿੱਚ ਵੀ ਉਤਸੁਕਤਾ ਬਣੀ ਹੋਈ ਆ। ਵਿਰੋਧੀ ਧਿਰਾਂ ਦੇ ਵਿੱਚ ਕਾਂਗਰਸ ਨਾਲੋਂ ਵੱਧ ਉਤਸੁਕਤਾ ਜਿਹੜੀ ਉਹ ਬਣੀ ਹੋਈ ਆ ਕਿ ਕਾਂਗਰਸ ਕਿਹੋ ਜਿਹਾ ਫੈਸਲਾ ਲੈਂਦੀ ਆ ਤੇ ਉਹਦਾ ਪ੍ਰਭਾਵ ਜਿਹੜਾ ਉਹ 2022 ਦੀਆਂ ਚੋਣਾਂ ਦੇ ਉੱਤੇ ਕਿਹੋ ਜਿਹਾ ਪੈਂਦਾ ਹੈ। ਵਿਰੋਧੀ ਧਿਰਾਂ ਨੇ ਵੀ ਉਹਦੇ ਉੱਤੇ ਸਿਆਸਤ ਜਿਹੜੀ ਆ ਉਹ ਕਰਨੀ ਹੈ, ਪਰ ਹਾਈ ਕਮਾਂਡ ਜਿਹੜੀ ਆ ਉਹ ਅਜੇ ਇਹ ਫੈਸਲਾ ਜਿਹੜਾ ਉਹਨੇ ਦਿੱਤਾ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਅੱਜ ਆ ਸਕਦਾ, ਭਲਕੇ ਆ ਸਕਦਾ, ਅੱਜ ਆ ਸਕਦਾ, ਭਲਕੇ ਆ ਸਕਦਾ। ਇਹਦੇ ਉੱਤੇ ਹੀ ਜਿਹੜਾ ਸਾਰਾ ਕੁਝ ਹੋਈ ਜਾ ਰਿਹਾ। ਕਿਹਾ ਜਾ ਰਿਹਾ ਕਿ ਪੰਜਾਬ ਕਾਂਗਰਸ ਦਾ ਜਿਹੜਾ ਪੁਨਰਗਠਨ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਆ। ਪਹਿਲਾਂ ਹਾਈ ਕਮਾਂਡ ਇਹ ਐਲਾਨ ਕਰੂਗੀ ਕਾਂਗਰਸ ਦੇ ਵਿੱਚ ਜਿਹੜੀ ਤਬਦੀਲੀ ਦਾ, ਉਦੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਕਰਨਗੇ ਜਿਹੜੀ ਇੱਥੇ ਮੰਤਰੀ ਮੰਡਲ ਦੇ ਵਿੱਚ ਚੇਂਜਸ ਹੋਣੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਕੁਝ ਜਿਹੜੇ ਸੂਤਰ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪ੍ਰਧਾਨ ਲਾਇਆ ਜਾ ਸਕਦਾ। ਨਾਲ ਦੀ ਨਾਲ ਇਹ ਵੀ ਕਹੀ ਜਾਂਦੇ ਨੇ ਕਿ 3 ਕਾਰਜਕਾਰੀ ਪ੍ਰਧਾਨ ਹੋਣਗੇ। ਵੱਡਾ ਸਵਾਲ ਇਹੀ ਹੋਊਗਾ ਕਿ ਜੇ ਜਿਹੜੀ ਹਾਈ ਕਮਾਂਡ ਆ ਉਹ ਗੱਡੇ ਨਾਲ ਕੱਟਾ ਬੰਨ੍ਹਦੀ ਆ ਤੇ ਨਵਜੋਤ ਸਿੰਘ ਸਿੱਧੂ ਹੋਰੀ ਕਿਵੇਂ ਚੱਲਣਗੇ। ਤੇ ਜਿਹੜੇ 3 ਹੋਣਗੇ ਜਾਂ 2 ਹੁੰਦੇ ਆ ਨਾਲ ਕਾਰਜਕਾਰੀ ਪ੍ਰਧਾਨ ਜੇ ਮੰਨ ਲਓ, ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖੇਮੇ ਦੇ ਹੋਣਗੇ। ਜਿਹੜਾ ਫੈਸਲਾ ਨਵਜੋਤ ਸਿੰਘ ਸਿੱਧੂ ਲੈਣਗੇ, ਹਰੇਕ ਫੈਸਲੇ ਦੇ ਵਿੱਚ ਉਹ ਲੱਤ ਅੜਾਉਣਗੇ ਔਰ ਉਹ ਲੱਤ ਅੜਾ ਕੇ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਗਾਂਹ ਤੁਰਨ ਦੇਣਗੇ। ਇਹ ਵੱਡਾ ਜਿਹੜਾ ਜੀ ਉਹ ਸਵਾਲ ਇਸ ਵੇਲੇ ਬਣਿਆ ਹੋਇਆ। ਕਾਂਗਰਸ ਹਾਈ ਕਮਾਂਡ ਕੌਮੀ ਪੱਧਰ ਦੇ ਉੱਤੇ ਉਹਦੀ ਸ਼ਾਖ ਜਿਹੜੀ ਕਿ ਲਗਭਗ ਸਮਾਪਤੀ ਵੱਲ ਨੂੰ ਜਾ ਰਹੀ ਹੈ, ਉਹ ਕਾਹਲੀ ਦੇ ਵਿੱਚ ਫੈਸਲਾ ਲੈ ਕੇ ਕੋਈ ਸਿਆਸੀ ਘਾਟੇ ਦਾ ਫੈਸਲਾ ਨਹੀਂ ਕਰਨਾ ਜਿਹੜਾ ਉਹ ਚਾਹੁੰਦੀ। ਹਰੀਸ਼ ਰਾਵਤ ਅੱਜ ਫੇਰ ਰਾਹੁਲ ਗਾਂਧੀ ਨੂੰ ਮਿਲਣਗੇ। ਹਰੀਸ਼ ਰਾਵਤ ਹੋਰਾਂ ਨੂੰ ਉਹਨਾਂ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਉੱਤਰਾਖੰਡ ਨੂੰ ਬਿਲੋਂਗ ਕਰਦੇ ਨੇ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ। ਉੱਤਰਾਖੰਡ ਦੇ ਵਿੱਚ ਚੋਣਾਂ ਆ ਰਹੀਆਂ ਨੇ, ਉਹਨਾਂ ਉੱਥੇ ਸਰਗਰਮ ਹੋਣਾ, ਇਸ ਕਰਕੇ ਹਰੀਸ਼ ਰਾਵਤ ਹੋਰਾਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ। ਇਹਦੇ ਵਿੱਚ ਇੱਕ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਕਿ ਜਿਹੜੇ ਜਾਖੜ ਨੇ, ਸੁਨੀਲ ਜਾਖੜ, ਉਹਨਾਂ ਨੂੰ ਕਿਹੜੇ ਸਾਂਚੇ ਦੇ ਵਿੱਚ ਫਿੱਟ ਕੀਤਾ ਜਾਵੇ। ਉਹਨਾਂ ਨੂੰ ਜੇ ਜਿਹੜਾ ਉੱਪਰ ਲੈ ਕੇ ਆਇਆ ਜਾਂਦਾ ਦਿੱਲੀ ਦੀ ਸਿਆਸਤ ਦੇ ਵਿੱਚ, ਤਾਂ ਉਹਨਾਂ ਨੂੰ ਰਾਜ ਸਭਾ ਦੀ ਸੀਟ ਦਾ ਵਾਅਦਾ ਜਿਹੜਾ ਉਹ ਕੀਤਾ ਜਾ ਸਕਦਾ। ਉਧਰ ਜੇ ਕੁਝ ਸੂਤਰਾਂ ਦੀ ਜਿਹੜੀ ਮੰਨੀਏ ਤਾਂ ਪੰਜਾਬ ਦੇ ਵਾਸਤੇ, ਪੰਜਾਬ ਕਾਂਗਰਸ ਦੇ ਵਾਸਤੇ ਇਹ ਵੀ ਖਬਰ ਜਿਹੜੀ ਉਹ ਵੱਡੀ ਹੋ ਸਕਦੀ ਆ ਕਿ ਲੋਕ ਸਭਾ ਦੇ ਵਿੱਚ
ਕਾਂਗਰਸ ਪਾਰਟੀ ਦਾ ਆਗੂ ਮਨੀਸ਼ ਤਿਵਾੜੀ ਨੂੰ ਬਣਾਇਆ ਜਾ ਸਕਦਾ, ਜਿਹੜੇ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ। ਇਹ ਸਾਰਾ ਕੁਝ ਜਿੰਨੀ ਦੇਰ ਤੱਕ ਐਲਾਨ ਨਹੀਂ ਹੁੰਦਾ, ਇਹ ਅਟਕਲਾਂ ਦੇ ਬਾਜ਼ਾਰ ਜਿਹੜੇ ਨੇ ਉਹ ਉਨੀ ਦੇਰ ਤੱਕ ਗਰਮ ਰਹਿਣਗੇ। ਜੋ ਮਰਜ਼ੀ ਐਲਾਨ ਹੋ ਜਾ, ਪਰ ਲੋਕਾਂ ਨੂੰ ਕੀ ਫਾਇਦਾ ਆ, ਉਹ ਜ਼ਰੂਰ ਲੋਕਾਂ ਨੂੰ ਸੋਚਣ ਵਾਲੀ ਗੱਲ ਆ। ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਬਿਠਾਉਣਾ ਤਾਂ ਚੇਅਰ ਤੇ ਹੀ ਆ ਨਾ। ਅੱਗੇ ਗੱਲ ਕਰਦੇ ਹਾਂ ਬੇਰੁਜ਼ਗਾਰ ਅਧਿਆਪਕ ਆ ਜਿਹੜੇ, ਉਹਨਾਂ ਦੇ ਦੁਆਲੇ ਰੋਜ਼ ਹੀ ਡਾਂਗ ਫਿਰਦੀ ਆ, ਪਰ ਜਦੋਂ ਭਾਜਪਾ ਦੇ ਆਗੂ ਗਏ ਤਾਂ ਮੁੱਖ ਮੰਤਰੀ ਅੰਦਰ ਲੈ ਗਏ ਉਹਨਾਂ ਨੂੰ। ਦੇਖੋ ਬਿਲਕੁਲ, ਉਦੋਂ ਤਾਂ ਉਹ ਆਪਣੇ ਪ੍ਰਾਈਵੇਟ ਮਹਿਲ ਚੋਂ ਉੱਠ ਕੇ ਸਰਕਾਰੀ ਕੋਠੀ ਦੇ ਵਿੱਚ ਆ ਗਏ ਨਾ 15-20 ਮਿੰਟ 'ਚ। ਇੱਥੇ ਤਾਂ ਪੱਕੇ ਜਿਹੜੇ ਬੈਰੀਅਰ ਆ ਉਹ ਕਈ ਮਹੀਨਿਆਂ ਤੋਂ ਲੱਗੇ ਹੋਏ ਆ ਜੀ। ਜਿਹੜੀ ਮੁੱਖ ਸੜਕ ਆ, ਜਿਹੜੀ ਇਹਨਾਂ ਦੇ ਮੋਤੀ ਮਹਿਲ ਦੇ ਅੱਗਿਓਂ ਦੀ ਲੰਘਦੀ ਆ, ਉਹ ਗੁਰਦੁਆਰਾ ਮੋਤੀ ਬਾਗ ਇਤਿਹਾਸਕ 9ਵੇਂ ਪਾਤਸ਼ਾਹ ਦਾ ਗੁਰਦੁਆਰਾ, ਉਹਨੂੰ ਵੀ ਜਾਂਦੀ ਆ। ਉਹ ਕਈ ਅਹਿਮ ਕਲੋਨੀਆਂ ਨੂੰ ਜਾਂਦੀ ਆ। ਉਹ ਪੱਕੀ ਬੰਦ ਕੀਤੀ ਹੋਈ ਹੈ, ਔਰ ਰੋਜ਼ ਜਾਮ ਦੇ ਵਿੱਚੋਂ ਦੀ ਜਿਹੜਾ ਉਹ ਲੰਘਣਾ ਪੈਂਦਾ, ਵਲ ਵਲਾ ਕੇ ਗਲੀਆਂ ਗੁਲੀਆਂ ਦੇ ਵਿੱਚੋਂ ਦੀ ਆਉਣਾ ਪੈਂਦਾ। ਤੇ ਜਦੋਂ ਕਿਤੇ ਇੱਧਰ ਸੰਗਰੂਰ ਰੋਡ ਦੇ ਉੱਤੇ ਕੋਈ ਜਾਮ ਲੱਗ ਜੇ ਤੇ ਫਿਰ ਬੱਸਾਂ ਵਾਲੇ ਵੀ ਇੱਧਰ ਨੂੰ ਤੁਰ ਪੈਂਦੇ ਆ। ਇੱਥੇ ਬੁਰੇ ਹਾਲਾਤ ਜਿਹੜੇ ਆ ਉਹ ਇਹਨਾਂ ਸੜਕਾਂ ਦੇ ਬਣ ਜਾਂਦੇ ਆ। ਪੱਕੀ ਪੁਲਿਸ ਉੱਥੇ ਬੈਠੀ ਹੋਈ ਆ। ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਥੇ ਕਦੀ ਆਏ, ਇੱਕ ਵਾਰੀ ਆਏ ਸੀ ਜਦੋਂ ਉਹਨਾਂ ਦੀ ਮਦਰ ਦਾ ਦੇਹਾਂਤ ਹੋਇਆ ਸੀਗਾ। ਨਾ ਪ੍ਰਨੀਤ ਕੌਰ ਹੋਰੀ ਇੱਥੇ ਰਹਿੰਦੇ ਆ। ਪ੍ਰਨੀਤ ਕੌਰ ਹੋਰੀ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਜਿਹੜੀ ਚੰਡੀਗੜ੍ਹ ਵਾਲੀ, ਉੱਥੇ ਰਹਿੰਦੇ ਦੱਸੇ ਜਾਂਦੇ ਆ। ਜਦੋਂ ਇੱਥੇ ਕੋਈ ਰਹਿੰਦਾ ਹੀ ਨਹੀਂ ਤੇ ਐਡੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਜੀ ਉਹ ਕੰਧਾਂ ਦੀ ਰਾਖੀ ਕਰ ਰਹੀ ਹੈ। ਔਰ ਜਿਹੜੇ ਐਜੀਟੇਸ਼ਨ ਕਰਨ ਵਾਲੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ, ਸਰਕਾਰੀ ਕੋਠੀ ਨੇੜੇ ਭਾਜਪਾ ਹੀ ਤਾਂ ਜਾ ਸਕਦੇ ਆ, ਇਹਨਾਂ ਨੂੰ ਕਿਸੇ ਨੇ ਨਹੀਂ ਜਾਣ ਦੇਣਾ। ਉੱਥੇ ਫਿਰ ਚੰਡੀਗੜ੍ਹ ਦੀ ਪੁਲਿਸ ਜਿਹੜੀ ਉਹ ਡਾਂਗਾ ਤੇ ਪਾਣੀ ਦੀਆਂ ਵਿਛਾਰਾਂ ਲੈ ਕੇ ਬੈਠੀ ਆ। ਜਿਹੜੀ ਡਾਂਗ ਤੇ ਪਾਣੀ ਦੀ ਵਿਛਾਰ ਕਿਸੇ ਭਾਜਪਾ ਆਗੂ ਤੇ ਨਹੀਂ ਚੱਲਦੀ, ਉੱਥੇ ਕਿਸੇ ਨੇ ਨਹੀਂ ਜਾਣ ਦੇਣਾ। ਸੀਸਵਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਰਹਿੰਦੇ ਆ ਪ੍ਰਾਈਵੇਟ ਘਰ ਦੇ ਵਿੱਚ, ਉਹ ਪ੍ਰਾਈਵੇਟ ਘਰ ਨੂੰ ਜਾਂਦੀ ਸੜਕ ਹੋਣ ਕਰਕੇ ਉੱਥੋਂ ਤੱਕ ਕਿਸੇ ਨੇ ਪਹੁੰਚਣ ਦੇਣਾ। ਤਾਂ ਆਮ ਆਦਮੀ ਪਾਰਟੀ ਵਾਲੇ ਵੱਡਾ ਇਕੱਠ ਸੀਗਾ, ਬਿਜਲੀ ਬਿੱਲਾਂ ਨੂੰ ਲੈ ਕੇ ਉੱਥੋਂ ਤੱਕ ਪਹੁੰਚ ਗਏ ਸੀ। ਅਦਰਵਾਈਜ਼ ਤਾਂ ਨੇੜੇ ਤੇੜੇ ਵੀ ਨਹੀਂ ਕੋਈ ਖੰਗਣ ਦਿੰਦਾ ਉੱਥੇ। ਉਹ ਫਿਰ ਲੈ ਦੇ ਕੇ ਉਹਨਾਂ ਦੇ ਕੋਲੇ ਲਗਭਗ ਬੰਦ ਪਏ ਵਾਂਗੂ ਜਿਹੜਾ ਮੋਤੀ ਮਹਿਲ ਆ, ਜਿਹਦੀਆਂ ਕੰਧਾਂ ਦੀ ਰਾਖੀ ਪੁਲਿਸ ਕਰੀ ਜਾਂਦੀ, ਇਹੀ ਰਹਿ ਜਾਂਦਾ ਇੱਥੇ ਐਜੀਟੇਸ਼ਨ ਕਰਨ ਲਈ। ਰੋਜ਼ ਕੋਈ ਨਾ ਕੋਈ ਇੱਥੇ YPS ਚੌਕ ਦੇ ਉੱਤੇ ਕੁੱਟ ਖਾ ਰਿਹਾ ਹੁੰਦਾ ਬੇਰੁਜ਼ਗਾਰਾਂ ਚੋਂ। ਕੱਲ ਕੁੱਟ ਖਾਣ ਦੀ ਜਿਹੜੀ ਵਾਰੀ ਸੀਗੀ ਉਹ ਜਿਹੜੇ ETT ਟੈਟ ਪਾਸ ਅਧਿਆਪਕ ਨੇ ਬੇਰੁਜ਼ਗਾਰ ਜਿਹੜੇ, ਉਹਨਾਂ ਦੀ ਸੀ। ਔਰ ਉਹਨਾਂ ਨੇ ਇੱਥੇ ਆ ਕੇ ਮੁਜ਼ਾਹਰਾ ਕੀਤਾ। ਪੁਲਿਸ ਜਿਹੜੀ ਆ, ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੇ ਰਾਜਨੀਤਿਕ ਨੇ, ਸੱਤਾਧਾਰੀ ਨੇ, ਉਹਨਾਂ ਨੇ ਤਾਂ ਸ਼ਰਮ ਵਾਲੀ ਲੋਈ ਜਿਹੜੀ ਉਹ ਲਾਈ ਹੋਈ ਆ। ਪੁਲਿਸ ਉਹਨਾਂ ਦੇ ਉੱਤੋਂ ਦੀ ਕਈ ਪੈਰ ਗਾਂਹ ਹੈ। ਜਾਂ ਤਾਂ ਜਿਹੜੀ ਤੁਸੀਂ ਇਹ ਕਹਿ ਲਓ ਕਿ ਹਦਾਇਤਾਂ ਨੇ ਵੀ ਭੰਨੋ ਇਹਨਾਂ ਦੇ ਮੌਰ, ਜਿੰਨੀ ਕੁੱਟ ਸਕਦੇ ਹੋ ਉਹਨਾਂ ਕੁੱਟੋ। ਇਸ ਤਰੀਕੇ ਦੇ ਨਾਲ ਡਾਂਗ ਜਿਹੜੀ ਆ ਉਹ ਵਾਹੁੰਦੇ ਆ ਇਹਨਾਂ ਬੇਰੁਜ਼ਗਾਰਾਂ ਦੇ ਉੱਤੇ। ਕੋਈ ਵੀ ਵਿਅਕਤੀ ਜਿਹੜਾ ਪੱਥਰ ਦਿਲ ਵੀ ਆ, ਉਹ ਵੀ ਪਸੀਜ ਜਾਵੇ ਵੀ ਇਹਨਾਂ ਵਿਚਾਰੀਆਂ ਮਾੜਕੂ ਦੀਆਂ ਕੁੜੀਆਂ ਦਾ ਕੀ ਕਸੂਰ ਆ। ਜਿਹੜੇ ਨੌਜਵਾਨ ਡਿਗਰੀਆਂ ਲੈ ਕੇ ਹੱਥਾਂ ਦੇ ਵਿੱਚ, ਇਹ ਕੋਈ ਅੱਤਵਾਦੀ ਥੋੜੇ ਨੇ ਜਿਹੜੇ ਹੱਥਾਂ ਦੇ ਵਿੱਚ ਬੰਬ ਤੇ ਬੰਦੂਕਾਂ ਲਈ ਫਿਰਦੇ ਆ। ਜਦੋਂ ਕੋਈ ਏਦਾਂ ਦਾ ਆਉਂਦਾ ਉਹਨੂੰ ਤਾਂ ਪੁਲਿਸ ਲੱਭਦੀ ਵੀ ਨਹੀਂ ਗੀ। ਇਹਨਾਂ ਦੇ ਉੱਤੇ ਇਹਨਾਂ ਦੀ ਜਿਹੜੀ ਆ ਉਹ ਡਾਂਗ ਚੱਲਦੀ ਆ। ਕੱਲ ਫੇਰ ਬਹੁਤ ਬੇਰਹਿਮੀ ਦੇ ਨਾਲ ਇਹ ਬੇਰੁਜ਼ਗਾਰ ET ਟੈਟ ਪਾਸ ਜਿਹੜੇ ਅਧਿਆਪਕ ਸੀਗੇ ਉਹਨਾਂ ਨੂੰ ਪੁਲਿਸ ਨੇ ਕੁੱਟਿਆ। ਤੇ ਦੇਖੋ ਤੁਸੀਂ, ਕੁੱਟਣ ਤੋਂ ਬਾਅਦ ਕਹਿੰਦੇ ਕਿ 20 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਨਾਲ ਉਹਨਾਂ ਦੀ ਬੈਠਕ ਤੈਅ ਕਰਵਾਤੀ ਹੈ। ਵੀ ਜੇ ਤੁਸੀਂ ਬੈਠਕ ਤੈਅ ਕਰਵਾਉਣੀ ਆ, ਇਹ ਉਹਨਾਂ ਨੂੰ ਦੱਸਿਆ ਜਾ ਸਕਦਾ ਵੀ ਤੁਹਾਡੀ ਮੰਗ ਆ ਜਿਹੜੀ, ਲਓ ਅਸੀਂ ਉਹਨਾਂ ਨਾਲ ਗੱਲ ਕਰਦੇ ਆ, ਬੈਠਕ ਤੈਅ ਹੋ ਗਈ, ਚਲੋ ਹੁਣ ਤੁਸੀਂ ਚਲੇ ਜਾਓ। ਪਹਿਲਾਂ ਉਹਨਾਂ ਤੇ ਡਾਂਗ ਫੇਰੀ, ਬੁਰੇ ਤਰੀਕੇ ਨਾਲ ਕੁੱਟਿਆ, ਫਿਰ ਕਹਿੰਦੇ ਜੀ ਠੀਕ ਹੈ 20 ਤਰੀਕ ਨੂੰ ਤੁਹਾਡੀ ਜਿਹੜੀ ਆ ਉਹ ਉੱਥੇ ਮੀਟਿੰਗ ਜਿਹੜੀ ਉਹ ਪੱਕੀ ਕਰਾਤੀ। ਇਹਦੇ ਵਿੱਚ ਕਈ ਅਧਿਆਪਕ ਜਿਹੜੇ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਜੀ। ਬਿਲਕੁਲ, ਬੜੀ ਵੈਛੀ ਪੁਲਿਸ ਹੈਗੀ ਆ। ਜਿਹੜੀਆਂ ਇਹਨਾਂ ਦੀਆਂ ਤਸਵੀਰਾਂ ਆ ਰਹੀਆਂ ਨਾ ਬਾਹਰ, ਬੜੀਆਂ ਡਰਾਉਣੀਆਂ ਆ। ਅੱਗੇ ਸੁਪਰੀਮ ਕੋਰਟ ਨੇ ਦੇਸ਼ ਧਰੋਹੀ ਵਾਲੀ ਪਟੀਸ਼ਨ ਦੇ ਉੱਤੇ ਵਿਚਾਰ ਕਰਨ ਲਈ ਸਹਿਮਤੀ ਪ੍ਰਗਟਾਈ। ਦੇਖੋ ਇਹ ਬੜਾ ਅਹਿਮ ਇੱਕ ਜਿਹੜਾ ਦੀ ਉਹ ਪੁਆਇੰਟ ਹੈ, ਇੱਕ ਬੜਾ ਅਹਿਮ ਕੇਸ ਆ ਇਹ। ਜਿਹੜੀ ਇੱਕ ਪਟੀਸ਼ਨ ਹੈ ਉਹ ਪਾਈ ਗਈ ਆ ਕਿ ਜਿਹੜੀ ਧਾਰਾ 124A ਆ, ਜਿਹੜੀ ਦੇਸ਼ ਧਰੋਹ ਦੇ ਅਪਰਾਧ ਦੇ ਨਾਲ ਸੰਬੰਧਿਤ ਹੈ, ਇਹ ਪੂਰੇ ਤਰੀਕੇ ਦੇ ਨਾਲ ਗੈਰ ਸੰਵਿਧਾਨਕ ਹੈ। ਇਹ ਮੇਜਰ ਜਨਰਲ ਨੇ ਰਿਟਾਇਰਡ MG ਵੋਮਬਾਟਕੇਰੇ, ਉਹਨੇ ਇਹ ਪਟੀਸ਼ਨ ਦਾਇਰ ਕੀਤੀ ਹੈ।
ਉਹ ਇਹ ਗੱਲ ਕਹਿੰਦੇ ਆ ਕਿ ਇਸ ਪਟੀਸ਼ਨ ਦੀ ਕੋਈ ਲੋੜ ਨਹੀਂ। ਉਹ ਇਹ ਕਹਿੰਦੇ ਆ ਕਿ ਇਹਦੇ ਵਿੱਚ ਦੇਸ਼ ਧਰੋਹ ਕਾਨੂੰਨ ਦਾ ਪ੍ਰਗਟਾਵਾ ਆਜ਼ਾਦੀ ਤੇ ਡਰਾਉਣਾ ਅਸਰ ਪਾ ਰਿਹਾ ਲੋਕਾਂ ਦੀ ਬੋਲਣ ਤੇ ਲਿਖਣ ਦੀ ਆਜ਼ਾਦੀ ਦੇ ਉੱਤੇ। ਉਹ ਇਹ ਵੀ ਕਹਿੰਦੇ ਆ ਇਸ ਪਟੀਸ਼ਨ ਦੇ ਵਿੱਚ ਕਿ ਇਹਦੇ ਵਿੱਚ ਇਹ ਬੁਨਿਆਦੀ ਜਿਹੜਾ ਅਧਿਕਾਰ ਹੈ, ਜਿਹੜਾ ਫੰਡਾਮੈਂਟਲ ਰਾਈਟ, ਜਿਹੜਾ ਮੌਲਿਕ ਅਧਿਕਾਰ ਹੈ, ਉਹਦੇ ਉੱਤੇ ਗੈਰ ਜ਼ਰੂਰੀ ਪਾਬੰਦੀਆਂ ਲਾਉਂਦਾ ਹੈ ਇਹ 124A। ਹੁਣ ਇਹਦੇ ਵਿੱਚ ਇੱਕ ਅਹਿਮ ਜਿਹੜਾ ਜੀ ਉਹ ਸਟੈਪ ਇਹ ਆਇਆ ਕਿ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਸੁਣਨ ਦੇ ਉੱਤੇ ਸਹਿਮਤੀ ਜਿਹੜੀ ਉਹ ਦੇ ਦਿੱਤੀ ਹੈ। ਜਸਟਿਸ NV ਰਮन्ना, ਜਸਟਿਸ AS ਬੋਪन्ना ਤੇ ਰਿਸ਼ੀਕੇਸ਼ ਰॉय ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪਟੀਸ਼ਨਰ ਨੂੰ ਨਿਰਦੇਸ਼ ਦਿੱਤਾ ਹੈ ਕਿ ਪਟੀਸ਼ਨ ਦੀ ਕਾਪੀ ਅਟਾਰਨੀ ਜਨਰਲ KK ਵੇਣੂਗੋਪਾਲ ਨੂੰ ਸੌਂਪੀ ਜਾਵੇ। ਇਹ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਵੱਖਰੇ ਬੈਂਚ ਨੇ 2 ਪੱਤਰਕਾਰਾਂ ਵੱਲੋਂ ਦੇਸ਼ ਧਰੋਹ ਕਾਨੂੰਨ ਦੀ ਸੰਵਿਧਾਨਕ ਜਿਹੜੀ ਉਹਨੂੰ ਚੁਣੌਤੀ ਦਿੰਦੀ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਸੀ। ਇਹ ਪੱਤਰਕਾਰ ਮਨੀਪੁਰ ਤੇ ਛੱਤੀਸਗੜ੍ਹ ਦੇ ਨਾਲ ਜਿਹੜਾ ਉਹ ਸੰਬੰਧਿਤ ਸਨ। ਚੀਫ ਜਸਟਿਸ NV ਰਮन्ना ਜਦੋਂ ਤੋਂ ਉਹ ਚੀਫ ਜਸਟਿਸ ਬਣੇ ਆ ਸੁਪਰੀਮ ਕੋਰਟ ਦੇ ਵਿੱਚੋਂ ਕੁਝ ਬੜੇ ਅਹਿਮ ਫੈਸਲੇ ਜਿਹੜੇ ਆ ਜੀ ਉਹ ਆਏ ਆ, ਇਹ ਮੰਨਣ ਵਾਲੀ ਗੱਲ ਹੈ। ਔਰ ਕਿਤੇ ਨਾ ਕਿਤੇ ਚਾਹੇ ਉਹ ਜਿਹੜੇ ਮਰਜ਼ੀ ਪੁਆਇੰਟ ਆਫ ਵਿਊ ਨੂੰ ਲੈ ਲਓ, ਲੋਕਾਂ ਦਾ ਜਿਹੜਾ ਵਿਸ਼ਵਾਸ ਜਾਂ ਪਟੀਸ਼ਨ ਕਰਤਾਵਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵਧਿਆ ਅਦਾਲਤ ਦੇ ਉੱਤੇ। ਔਰ ਆ ਜਿਹੜੀ ਸੁਣਵਾਈ ਦੇ ਵਾਸਤੇ ਸਹਿਮਤੀ ਪ੍ਰਗਟ ਕਰ ਦੇਣੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਪੁਆਇੰਟ ਹੈ ਕਿ ਟੈਕਨੀਕਲੀ ਸੁਪਰੀਮ ਕੋਰਟ ਦਾ ਜਿਹੜਾ ਇਹ ਬੈਂਚ ਹੈ ਚੀਫ ਜਸਟਿਸ ਦੀ ਅਗਵਾਈ ਵਾਲਾ, ਉਹ ਇਹ ਗੱਲ ਮੰਨਦਾ ਕਿ ਇਹ ਗਲਤ ਹੋ ਰਿਹਾ ਔਰ ਅੱਤਵਾਦ ਦੇ ਵਾਸਤੇ ਬਣਾਈ ਗਈਆਂ ਜਿਹੜੀਆਂ ਏਜੰਸੀਆਂ ਨੇ ਉਹ ਇਹਦੀ ਗਲਤ ਵਰਤੋਂ ਸਰਕਾਰ ਦੇ ਵਿਰੋਧੀਆਂ ਦੇ ਖਿਲਾਫ ਕਰ ਰਹੇ। ਅਸੀਂ ਕੁਝ ਕੁ ਦੇਖਣ ਵਾਲੀ ਤਾਂ ਗੱਲ ਹੈਗੀ ਆ ਕਿ ਜਿਹੜੇ ਉੱਥੋਂ ਕੋਈ ਨਾ ਕੋਈ ਗੱਲਬਾਤ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ, ਉਹ ਕਾਫੀ ਸਾਲਾਂ ਬਾਅਦ ਹੋਣ ਲੱਗੀ ਆ। ਅੱਗੇ ਜਗੀਰ ਕੌਰ ਤੇ ਜਥੇਦਾਰ ਦੀ ਜੇ ਗੱਲ ਕਰੀਏ, ਉਹਨਾਂ ਨੂੰ ਹੁਣ ਯਾਦ ਆਈ ਆ ਕਿ ਸਿੱਟ ਨੇ ਡੇਰੇ ਵਾਲੇ ਦਾ ਨਾਮ ਹੀ ਕੱਢ ਸਿੱਟਿਆ। ਦੇਖੋ ਇਹਦੇ ਉੱਤੇ ਸਿੱਟ ਦੇ ਜਿਹੜੇ ਪ੍ਰਮੁੱਖ ਨੇ ਮਿਸਟਰ ਪਰਮਾਰ, ਹਾਲਾਂਕਿ ਉਹਨਾਂ ਨੇ ਵੀ ਪ੍ਰਤੀਕਰਮ ਆਪਣਾ ਦਿੱਤਾ ਕਿ ਅਸੀਂ ਅਜੇ ਇੱਕ ਚਲਾਨ ਪੇਸ਼ ਕੀਤਾ, ਸਪਲੀਮੈਂਟਰੀ ਚਲਾਨ ਅਸੀਂ ਬਾਅਦ ਚ ਪੇਸ਼ ਕਰਾਂਗੇ। ਉਹ ਕਹਿੰਦੇ ਕਿ ਜਿਹੜੇ 6 ਗ੍ਰਿਫਤਾਰ ਪ੍ਰੇਮੀ ਸੀ ਉਹਨਾਂ ਨੇ ਟੈਕਨੀਕਲੀ ਜ਼ਮਾਨਤ ਲੈ ਜਾਣੀ ਸੀ ਜੇ 60 ਦਿਨਾਂ ਦੇ ਵਿੱਚ ਚਲਾਨ ਪੇਸ਼ ਨਾ ਕੀਤਾ ਜਾਂਦਾ। ਇਹਦੇ ਕਰਕੇ ਕਾਹਲੀ ਦੇ ਵਿੱਚ ਇਹ ਚਲਾਨ ਪੇਸ਼ ਕੀਤਾ ਗਿਆ। ਇਹਦੇ ਵਿੱਚ 2 ਜਿਹੜੀਆਂ FIR ਸੀਗੀਆਂ, ਉਹਦੇ ਵਿੱਚ ਮਹਿੰਦਰਪਾਲ ਬਿੱਟੂ ਜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੇਲ੍ਹ ਦੇ ਵਿੱਚ। ਉਹਦੇ ਬਿਆਨਾਂ ਤੋਂ ਬਾਅਦ ਸਰਸੇ ਵਾਲੇ ਦਾ ਨਾਮ ਸ਼ਾਮਲ ਕੀਤਾ ਗਿਆ ਸੀ। ਮਹਿੰਦਰਪਾਲ ਬਿੱਟੂ ਦੇ ਕਤਲ ਦੇ ਉੱਤੇ ਧਮੱਚੜ ਪਾਉਣ ਵਾਲਿਆਂ ਨੂੰ ਹੁਣ ਹੀ ਸ਼ਾਇਦ ਸਮਝ ਆ ਜੇ ਤਕਨੀਕੀ ਤੌਰ ਦੇ ਉੱਤੇ ਕਿ ਉਹਦਾ ਕਤਲ ਕਿਉਂ ਹੋਇਆ। ਉਹ ਬਹੁਤ ਅਹਿਮ ਇੱਕ ਗਵਾਹ ਸੀ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ। ਜਗੀਰ ਕੌਰ ਹੋਰੀ ਇਹ ਗੱਲ ਕਹਿੰਦੇ ਕਿ ਇੱਕ ਸਾਜ਼ਿਸ਼ ਦੇ ਤਹਿਤ ਇਹ ਨਾਮ ਜਿਹੜਾ ਉਹ ਕੱਢਿਆ ਗਿਆ ਔਰ ਡੇਰਾ ਮੁਖੀ ਨੂੰ ਕਾਂਗਰਸ ਜਿਹੜੀ ਆ ਉਹ ਬਚਾ ਰਹੀ ਹੈ। ਉਧਰ ਉਂਝ ਤਾਂ ਵੈਸੇ ਕੋਈ ਬਿਆਨ ਦਾ ਮਤਲਬ ਨਹੀਂ ਹੁੰਦਾ ਵਿਰਸਾ ਸਿੰਘ ਵਲਟੋਹੇ ਦੇ ਬਿਆਨ ਦਾ। ਉਹਨੇ ਵੀ ਇਹੀ ਗੱਲ ਜਿਹੜੀ ਕਹੀ ਆ ਕਿ ਜਾਣ ਬੁੱਝ ਕੇ ਕਾਂਗਰਸ ਜਿਹੜੀ ਆ ਡੇਰੇ ਦੇ ਵੋਟ ਬੈਂਕ ਦੇ ਕਰਕੇ ਉਹਦਾ ਨਾਮ ਚਲਾਨ ਚ ਇਹਨਾਂ ਨੇ ਪੇਸ਼ ਨਹੀਂ ਕੀਤਾ। ਜਗੀਰ ਕੌਰ ਜਿਹੜੀ ਸੰਸਥਾ ਦੇ ਪ੍ਰਧਾਨ ਨੇ, ਉਹਦਾ ਨਾਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੇ ਉਹ ਖਾਤੇ ਫੋਲ ਲੈਣ ਤਾਂ ਉਹ ਵੀ ਲੋਕਾਂ ਨੂੰ ਹੁਣ ਦੱਸ ਦੇਣ ਕਿ ਜਿਹੜੇ 90 ਲੱਖ ਤੋਂ ਉੱਪਰ ਦੇ ਇਸ਼ਤਿਹਾਰ ਦਿੱਤੇ ਸੀਗੇ ਉਹ ਕਿਉਂ ਦਿੱਤੇ ਗਏ ਸੀਗੇ। ਜਦੋਂ ਇਹਨੂੰ ਡੇਰੇ ਵਾਲੇ ਨੂੰ ਬਿਨਾਂ ਮੰਗੀ ਮੁਆਫੀ ਦਿੱਤੀ ਗਈ ਆ, ਉਹਦੀ ਕੀ ਲੋੜ ਪਈ ਸੀ, ਇਹ ਵੀ ਕਲੀਅਰ ਹੋ ਜੇ। ਜਥੇਦਾਰ ਹਰਪ੍ਰੀਤ ਸਿੰਘ PhD ਜਿਹੜੇ ਨੇ ਉਹ ਵੀ ਜਿਹੜੇ ਅਹੁਦੇ ਦੇ ਉੱਤੇ ਬੈਠੇ ਆ, ਰਿਕਾਰਡ ਤਾਂ ਉੱਥੇ ਵੀ ਪਿਆ ਨਾ ਕਿ ਡੇਰੇ ਵਾਲੇ ਨੂੰ ਬਿਨਾਂ ਮੰਗਿਆਂ ਮੁਆਫੀ ਕਿਉਂ ਦਿੱਤੀ ਗਈ ਸੀ। ਔਰ ਉਹ ਸਲਿੱਪ ਜਿਹੜੀ ਇੱਕ ਭੇਦ ਆ, ਜਿਹੜੀ ਜਦੋਂ ਚੰਡੀਗੜ੍ਹ ਦੀ ਕੋਠੀ ਚੋਂ ਜਥੇਦਾਰ ਤੁਰੇ ਆ ਉਹ ਹਿੰਦੀ ਚ ਸੀ, ਉਹ ਜਲੰਧਰ ਤੱਕ ਆਉਂਦਿਆਂ ਜਲੰਧਰ ਦੇ ਵਿੱਚ ਪੰਜਾਬੀ ਚ ਕਿਵੇਂ ਤਬਦੀਲ ਹੋ ਗਈ, ਉਹ 2 ਸਲਿੱਪਾਂ ਕੀ ਨੇ ਔਰ ਜਿਹੜਾ ਰਿਕਾਰਡ ਹੈ ਅਕਾਲ ਤਖਤ ਸਾਹਿਬ ਦਾ ਉਹ ਕੀ ਬੋਲਦਾ ਉਸ ਮਸਲੇ ਦੇ ਉੱਤੇ ਕਿ ਇਹ ਮੁਆਫੀ ਕਿਉਂ ਦਿੱਤੀ ਗਈ ਸੀਗੀ ਜੀ। ਤਾਂ ਉਹ ਵੀ ਉਹ ਜਨਤਕ ਕਰ ਦੇਣ। ਇਹ ਕਹਿੰਦੇ ਆ ਕਿ ਚਲਾਨ ਜਿਹੜਾ ਜਨਤਕ ਕੀਤਾ ਜਾਵੇ, ਇਹ ਬਿਲਕੁਲ ਜਨਤਕ ਹੋਣਾ ਚਾਹੀਦਾ, ਇਹ ਬਿਲਕੁਲ ਜਨਤਕ ਹੋਣਾ ਚਾਹੀਦਾ। ਜਨਤਕ ਤਾਂ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਨੇ, ਮੁਆਫੀ ਵਾਲਾ ਵੀ ਤੇ 90 ਲੱਖ ਰੁਪਏ ਦੇ ਇਸ਼ਤਿਹਾਰ ਵੀ। ਬਾਕੀ ਇਹਦਾ ਬਣਨਾ ਬਣਾਉਣਾ ਕੀ ਹੈ ਉਹ ਮੈਂ ਜਿਹੜਾ ਜੀ ਉਹ ਐਂਡ ਇਹਨਾਂ ਲਾਈਨਾਂ ਨਾਲ ਜਿਹੜਾ ਉਹ ਕਰੂੰਗਾ ਕਿ ਪਿਆਰਾ ਭਨਿਆਰੇ ਯਾਦ ਹੋਣਾ ਭੁੱਲ ਗਿਆ ਹੋਣਾ ਬਹੁਤਿਆਂ ਨੂੰ।
ਉਹਦੇ ਵੀ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਉਹਦਾ ਨਾਮ ਸੀਗਾ। ਉਦੋਂ ਅਗਨ ਭੇਟ ਕਰ ਦਿੱਤਾ ਗਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ। 20 ਸਾਲ ਬਾਅਦ ਅਦਾਲਤ ਨੇ ਉਹਨੂੰ ਬਰੀ ਕਰ ਦਿੱਤਾ, ਜਿਹੜਾ ਕਿ ਇਸ ਵੇਲੇ ਇਸ ਦੁਨੀਆ ਦੇ ਵਿੱਚ ਵੀ ਨਹੀਂਗਾ। ਤੋਂ 20 ਸਾਲਾਂ ਬਾਅਦ ਬੇਅਦਬੀ ਘਟਨਾਵਾਂ ਜਿਹੜੀਆਂ 2015 ਦੇ ਵਿੱਚ ਵਾਪਰੀਆਂ ਸੀ, ਉਹਨਾਂ ਸੰਬੰਧੀ ਵੀ ਅਜਿਹਾ ਫੈਸਲਾ ਉਦੋਂ ਜਿਹੜੇ ਜਿਉਂਦੇ ਹੋਣਗੇ ਲੋਕ ਉਹ ਸੁਣਨਗੇ। ਬਿਲਕੁਲ ਜੀ, ਬਿਲਕੁਲ। ਬਹੁਤ ਕੁਛ ਤਾਂ ਤਾਂ ਹੀ ਹੋ ਰਿਹਾ ਕਿ ਲੋਕ ਭੁੱਲ ਜਾਣ, ਤੇ ਲੋਕ ਭੁੱਲਦੇ ਵੀ ਜਾ ਰਹੇ ਆ। ਤੇ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟੇ ਸੀਗੇ, ਇੰਨਾ ਪਾਣੀ ਆ ਗਿਆ ਸੀ, ਉਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਉਹ ਲਾਪਤਾ ਸੀ, ਹੁਣ ਉਹਨਾਂ ਦੇ ਨਾਮ ਸਾਹਮਣੇ ਆ ਰਹੇ। ਦੇਖੋ, ਤਾਂ ਜਿਹੜੇ ਕਾਂਗੜਾ ਦੇ ਡਿਪਟੀ ਕਮਿਸ਼ਨਰ ਨੇ ਉਹ ਇਹ ਕਹਿੰਦੇ ਆ ਕਿ ਬੱਦਲ ਫਟਣ ਦੇ ਨਾਲ ਢਿੱਗਾਂ ਡਿੱਗੀਆਂ। 6 ਲੋਕਾਂ ਦੀ ਉਹ ਕਹਿੰਦੇ ਕਿ ਮੌਤ ਹੋ ਚੁੱਕੀ ਹੋਈ ਆ, 4 ਜਣੇ ਅਜੇ ਵੀ ਲਾਪਤਾ ਨੇ। ਜਿਹੜਾ ਰੈਸਕਿਊ ਆਪਰੇਸ਼ਨ ਆ ਉਹ ਚੱਲ ਰਿਹਾ ਇੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਔਰ ਇਹਦੇ ਵਿੱਚ ਨਾ ਜਿਹੜੇ ਅੰਮ੍ਰਿਤਸਰ ਤੋਂ ਗਏ ਗਾਇਕ ਨੇ 2 ਭਰਾ, ਇਹ ਸੂਫੀ ਸਿੰਗਰ ਨੇ, ਉਹਨਾਂ ਦੇ ਵਿੱਚੋਂ ਇੱਕ ਜਣੇ ਦੀ ਮੌਤ ਹੋਈ ਆ, ਮਨਮੀਤ ਸਿੰਘ ਉਹਦਾ ਨਾਮ ਹੈ। ਇਹ ਉੱਥੇ ਘੁੰਮਣ ਗਏ ਸਨ ਤੇ ਕਰੇਰੀ ਝੀਲ ਜਿਹੜੀ ਆ ਉੱਥੇ ਇਹਦਾ ਪੈਰ ਸਲਿੱਪ ਕਰ ਗਿਆ, ਉਹਦਾ ਪਤਾ ਨਹੀਂ ਸੀ ਲੱਗ ਰਿਹਾ, ਉਹਦੀ ਡੈੱਡ ਬੋਡੀ ਜਿਹੜੀ ਉਹ ਮਿਲੀ ਆ। 4 ਜਣਿਆਂ ਦੀਆਂ ਅਜੇ ਵੀ ਡੈੱਡ ਬੋਡੀਜ਼ ਨਹੀਂ ਮਿਲੀਆਂ, 2 ਦੀਆਂ ਜਿਹੜੀਆਂ ਉਹ ਮਿਲੀਆਂ ਨੇ। ਇਹ ਕਿਹਾ ਗਿਆ ਜੀ ਕਿ ਡੱਲ ਝੀਲ ਦੇ ਵਿੱਚ ਜਿਹੜੇ ਲਾਪਤਾ ਹੋਏ ਲੋਕ ਨੇ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇੱਕ 11 ਸਾਲਾਂ ਦੀ ਲੜਕੀ ਤਿਲਕ ਕੇ ਨਾਲੇ ਦੇ ਵਿੱਚ ਡਿੱਗ ਪਈ, ਉਹਦੀ ਵੀ ਮੌਤ ਹੋ ਗਈ। ਬੱਦਲ ਫਟਣ ਦੀਆਂ ਘਟਨਾਵਾਂ ਬਹੁਤ ਸਾਰੀਆਂ ਅਕਸਰ ਇਹਨਾਂ ਪਹਾੜੀ ਖੇਤਰਾਂ ਦੇ ਵਿੱਚ ਜਿਹੜੀਆਂ ਉਹ ਵਾਪਰਦੀਆਂ ਨੇ। ਵੈਸੇ ਜੇ ਤੁਸੀਂ ਸੁਣਿਆ ਹੋਵੇ ਤਾਂ ਕੱਲ ਪ੍ਰਧਾਨ ਮੰਤਰੀ ਹੋਰੀ ਇਹਦੇ ਉੱਤੇ ਬੜਾ ਫਿਕਰ ਕਰ ਰਹੇ ਸੀ, ਜਿਹੜੇ ਪਹਾੜਾਂ ਦੇ ਵਿੱਚ ਇੰਨੇ ਲੋਕ ਚਲੇ ਗਏ, ਕਹਿੰਦੇ ਭੀੜ ਦਾ ਮੈਨੂੰ ਬਹੁਤ ਫਿਕਰ ਆ। ਉਹ ਪ੍ਰਧਾਨ ਮੰਤਰੀ ਜਿਹੜੇ ਕਿ ਜਦੋਂ ਸੈਕੰਡ ਵੇਵ ਆਈ ਆ ਉਦੋਂ ਉਹ ਪੱਛਮੀ ਬੰਗਾਲ ਦੇ ਵਿੱਚ ਚੋਣ ਰੈਲੀ 'ਚ ਲੋਕਾਂ ਦੇ ਇਕੱਠ ਨੂੰ ਵੇਖ ਕੇ ਇਹ ਕਹਿ ਰਹੇ ਸੀ ਕਿ ਮੇਰਾ ਮਨ ਗਦਗਦ ਹੋ ਗਿਆ ਇਹ ਵੇਖ ਕੇ ਕਿ ਮੈਂ ਜਿੱਥੋਂ ਤੱਕ ਵੇਖਦਾ ਲੋਕ ਹੀ ਲੋਕ ਜਿਹੜੇ ਉਹ ਨਜ਼ਰ ਆਉਂਦੇ ਆ। ਲੋਕ ਜਿਹੜੀ ਸੈਕੰਡ ਵੇਵ ਹੈ ਉਹਨੂੰ ਭੁੱਲ ਕੇ ਅੱਜ ਪਹਾੜਾਂ ਦੇ ਉੱਤੇ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ ਹੋਏ ਆ ਜਾਂ ਪਹੁੰਚ ਰਹੇ ਆ ਕਿ ਉੱਥੇ ਪੈਰ ਧਰਨ ਨੂੰ ਵੀ ਥਾਂ ਹੈ ਨਹੀਂਗਾ। ਤੁਸੀਂ ਸੋਸ਼ਲ ਡਿਸਟੈਂਸ ਤਾਂ ਭੁੱਲ ਜਾਓ, ਜਿਹੜੇ ਮਾਸਕ ਨੇ ਉਹ ਭੁੱਲ ਜਾਓ। ਕਿਤੇ ਨਾ ਕਿਤੇ ਲੋਕ ਇਹਨਾਂ ਘਟਨਾਵਾਂ ਦੇ ਵਾਸਤੇ ਔਰ ਲੋਕਾਂ ਦੀ ਅਣਗਹਿਲੀ ਜਿਹੜੀ ਆ ਜੀ ਇਹਨਾਂ ਘਟਨਾਵਾਂ ਦੇ ਵਾਸਤੇ ਜ਼ਿੰਮੇਵਾਰ ਹੈ। ਅੱਛਾ, ਇੱਕ ਗੱਲ ਜਿਹੜੀ ਪੰਜਾਬੀ ਸੁਭਾਅ ਦੇ ਵਿੱਚ ਜਿਹੜੀ ਉਹ ਸ਼ਾਮਲ ਹੈ, ਚਾਹੇ ਤੁਸੀਂ ਕੈਨੇਡਾ ਦੀਆਂ ਖਬਰਾਂ ਵੀ ਸੁਣਦੇ ਹੋਵੋਗੇ ਕਿ ਜਿਹੜੇ ਉੱਥੇ ਬੀਚਸ ਨੇ ਉੱਥੇ ਨੌਜਵਾਨਾਂ ਦੀ ਮੌਤ ਦੀ ਖਬਰ ਆਉਂਦੀ ਹੈ। ਦੇਖੋ, ਗੱਲ ਇਹ ਨਹੀਂ ਕਿ ਸਿਰਫ ਪੰਜਾਬੀਆਂ ਦੀ ਮੌਤ ਦੀ ਖਬਰ ਆ, ਹੋਰ ਵੀ ਲੋਕ ਮਰਦੇ ਨੇ, ਪਰ ਜਿਹੜਾ ਫੁਕਰਪੰਥੀ ਕਾਲਾਪਨ ਜਿਹੜਾ ਉਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ, ਇਹ ਤੁਸੀਂ ਅਕਸਰ ਦੇਖ ਸਕਦੇ ਹੋ ਇਹਨਾਂ ਪਹਾੜਾਂ ਦੇ ਉੱਤੇ। ਵੈਸੇ ਮੈਂ ਪਰਸਨਲੀ ਤੌਰ ਦੇ ਉੱਤੇ ਕਦੀ ਵੀ ਨਹੀਂ ਜਿਹੜਾ ਪਹਾੜਾਂ ਦੇ ਖੇਤਰ ਦੇ ਉੱਤੇ ਜਾਂਦਾ। ਇੱਕ ਵਾਰੀ ਜਿਹੜਾ ਜੀ ਉਹ ਜ਼ਰੂਰ ਗਿਆ ਸੀ, ਕੰਨਾਂ ਨੂੰ ਹੱਥ ਲਾ ਕੇ ਮੁੜਿਆ ਸੀ, ਇਸ ਕਰਕੇ ਕਿ ਜਿਹੜੇ ਪੰਜਾਬ ਤੋਂ ਜਾਂਦੇ ਲੋਕ ਨੇ ਉਹ ਉੱਥੇ ਦੀਆਂ ਸੜਕਾਂ ਜਿਹੜੀਆਂ ਕਿ ਬਹੁਤ ਵਲਵਲੇਵੇਂ ਵਾਲੀਆਂ ਔਰ ਬੜੀਆਂ ਛੋਟੀਆਂ ਨੇ, ਉਹਨਾਂ ਦੇ ਉੱਤੇ ਇਉਂ ਚਲਾਉਂਦੇ ਆ ਜਿਵੇਂ ਬਠਿੰਡਾ ਚੰਡੀਗੜ੍ਹ ਸੜਕ ਦੇ ਉੱਤੇ ਜਿਹੜਾ ਜੀ ਉਹ ਗੱਡੀ ਚਲਾ ਰਹੇ ਹੋਣ। ਕੋਈ ਉਹਨਾਂ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਔਰ ਸਿਰੇ ਦਾ ਜਿਹੜਾ ਜੀ ਉਹ ਫੁਕਰਪਣਾ, ਜਿਹੜੀ ਚੀਜ਼ ਖਾਧੀ ਉੱਥੇ ਚੁੱਕ ਕੇ ਸੁੱਟਦੀ, ਜਿੱਥੇ ਮਰਜ਼ੀ ਜਿਹੜਾ ਜੀ ਉਹ ਗੱਡੀ ਨੂੰ ਲਾਈਆਂ ਬ੍ਰੇਕਾਂ, ਪਿੱਛੋਂ ਭਾਵੇਂ ਟ੍ਰੈਫਿਕ ਜਿੰਨਾ ਮਰਜ਼ੀ ਜਾਮ ਹੋਵੇ ਉੱਥੇ ਖੜੋ ਕੇ ਫੋਟੋਆਂ ਜਿਹੜੀਆਂ ਉਹ ਖਿੱਚਣ ਲੱਗੇ ਜੀ। ਇਹ ਚੀਜ਼ਾਂ ਸੁਭਾਅ ਦੇ ਵਿੱਚ ਜਿਹੜੀਆਂ ਜੀ ਉਹ ਸ਼ਾਮਲ ਨੇ, ਜਿਹੜੀਆਂ ਕਿ ਮੁਸੀਬਤ ਬਣਦੀਆਂ। ਜੀ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਜਾਂ ਤਾਂ ਆਪਾਂ ਪੰਜਾਬੀ ਮੀਡੀਆ ਵੇਖਦੇ ਹਾਂ ਤਾਂ ਕਰਕੇ ਆ, ਹੋਰ ਲੋਕੀ ਵੀ ਕਰਦੇ ਹੋਣਗੇ, ਪਰ ਜਦ ਚੀਜ਼ ਆਉਂਦੀ ਨਹੀਂ ਕਿਉਂ ਉਹਦੇ ਨਾਲ ਪੰਗਾ ਲੈਂਦੇ ਆ, ਨਹੀਂ ਤਰਨਾ ਆਉਂਦਾ। ਅਖੀਰ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜਿਹੜੀ ਯਾਤਰਾ ਦੀ ਪਰਮਿਸ਼ਨ ਦਿੱਤੀ ਗਈ ਆ ਉਸ ਤੇ ਚਿੰਤਾ ਪ੍ਰਗਟਾਈ। ਦੇਖੋ, ਇਸ ਵੇਲੇ ਇੱਕ ਪਾਸੇ ਤਾਂ ਜਿਹੜੇ ਐਕਸਪਰਟ ਨੇ ਉਹ ਤੀਜੀ ਵੇਵ ਦੀ ਗੱਲ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਆ। ਇਹਦੇ ਬਾਵਜੂਦ ਉੱਤਰ ਪ੍ਰਦੇਸ਼ ਨੇ ਜਿਹੜੀ ਕਾਂਵੜ ਯਾਤਰਾ ਉਹਨੂੰ ਪਰਮਿਸ਼ਨ ਦੇਣ ਦੇ ਮਾਮਲੇ ਦੇ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸੁਓ ਮੋਟੋ ਲਿਆ। ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਜਸਟਿਸ RS ਨਰੀਮਨ ਨੇ ਕਿਹਾ ਕਿ ਅਸੀਂ ਹੈਰਾਨ ਕਰਨ ਵਾਲੀ ਰਿਪੋਰਟ ਪੜ੍ਹੀ ਆ, ਦੇਸ਼ ਦੇ ਲੋਕ ਵੀ ਹੈਰਾਨ ਨੇ। ਉਹ ਕਹਿੰਦੇ ਕਿ ਉਹਨਾਂ ਨੂੰ ਪਤਾ ਨਹੀਂ ਕਿ ਕੀ ਹੋ ਗਿਆ। ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਪ੍ਰਧਾਨ ਮੰਤਰੀ ਤੀਜੀ ਲਹਿਰ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਚੁੱਕੇ ਆ। ਇਹ ਵੀ ਕਿਹਾ ਕਿ ਸਾਡੀ ਭੋਰਾਕ ਲਾਪਰਵਾਹੀ ਜਿਹੜੀ ਆ ਉਹ ਮੁਸੀਬਤ ਬਣ ਸਕਦੀ ਆ, ਅਸੀਂ ਲਾਪਰਵਾਹੀ ਨਹੀਂ ਵਰਤ ਸਕਦੇ। ਜਿਹੜਾ ਇਹ ਬੈਂਚ ਸੀਗਾ ਉਹਨੇ ਹੈਰਾਨੀ ਪ੍ਰਗਟ ਕੀਤੀ ਕਿ ਯੂਪੀ ਸਰਕਾਰ ਨੇ 25 ਜੁਲਾਈ ਤੋਂ ਕਾਂਵੜ ਯਾਤਰਾ ਨੂੰ ਮਨਜ਼ੂਰੀ ਦੇ ਦਿੱਤੀ ਆ, ਜਦੋਂ ਕਿ ਉਹਦੇ
ਗਵਾਂਢੀ ਰਾਜ ਉੱਤਰਾਖੰਡ ਦੀ ਸਰਕਾਰ ਕਹਿ ਚੁੱਕੀ ਹੈ ਕਿ ਇਹ ਯਾਤਰਾ ਨਹੀਂ ਹੋਊਗੀ। ਬੈਂਚ ਨੇ ਇਹ ਗੱਲ ਕਹੀ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਰਾਜ ਸਰਕਾਰਾਂ ਦਾ ਰੁਖ ਸਮਝਣਾ ਚਾਹੁੰਦੇ ਹਾਂ। ਦੋ ਰਾਜਾਂ ਦੇ ਵੱਖੋ ਵੱਖਰੇ ਬਿਆਨ ਦੇ ਨਾਲ ਨਾਗਰਿਕ ਜਿਹੜੇ ਆ ਉਹਨਾਂ 'ਚ ਭੰਬਲ ਭੂਸਾ ਪੈਦਾ ਹੋ ਰਿਹਾ। ਉਹਨਾਂ ਨੇ ਕਿਹਾ ਕਿ ਕੁਝ ਵੀ ਸਮਝ 'ਚ ਨਹੀਂ ਆ ਰਿਹਾ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਤਾ। ਇਹ ਗੱਲ ਕਹੀ ਆ ਕਿ ਸ਼ੁੱਕਰਵਾਰ ਸਵੇਰ ਤੱਕ ਸਾਰੇ ਪੱਖ ਇਸ ਮਾਮਲੇ ਦੇ ਉੱਤੇ ਜਵਾਬ ਦਾਖਲ ਕਰਨ ਤਾਂ ਕਿ ਉਸ ਦਿਨ ਜਿਹੜੀ ਆ ਉਹ ਇਹਦੀ ਸੁਣਵਾਈ ਹੋ ਸਕੇ। ਐਕਚੁਅਲੀ ਕਰੋਨਾ ਦੀ ਜਦੋਂ ਸੈਕੰਡ ਵੇਵ ਆਈ ਆ, ਉੱਤਰਾਖੰਡ ਦੀ ਸਰਕਾਰ ਦੀ ਉਦੋਂ ਰੱਜਵੀਂ ਆਲੋਚਨਾ ਹੋਈ ਸੀਗੀ, ਕਿਉਂਕਿ ਉੱਤਰਾਖੰਡ ਨੇ ਕੁੰਭ ਦੇ ਬਾਰੇ ਦੇ ਵਿੱਚ ਉੱਥੋਂ ਦੇ ਉਦੋਂ ਦੇ ਮੁੱਖ ਮੰਤਰੀ ਜਿਹੜਾ ਹੁਣ ਸਾਬਕਾ ਹੋ ਗਿਆ, ਇਹ ਕਿਹਾ ਸੀਗਾ ਕਿ ਕੁੰਭ ਮੇਲੇ ਕਰਕੇ ਕਰੋਨਾ ਨਹੀਂ ਫੈਲ ਸਕਦਾ, ਇੱਥੇ ਤਾਂ ਪਾਪ ਜਿਹੜੇ ਆ ਉਹ ਵੀ ਸਾਫ਼ ਹੋ ਜਾਂਦੇ ਆ ਤੇ ਕਰੋਨਾ ਕੀ ਚੀਜ਼ ਆ। ਹਾਈ ਕੋਰਟ ਨੇ ਮਈ ਦੇ ਵਿੱਚ ਇਹ ਕਿਹਾ ਸੀਗਾ, ਪਹਿਲਾਂ ਅਸੀਂ ਕੁੰਭ ਦੀ ਗਲਤੀ ਕੀਤੀ, ਫਿਰ 4 ਧਾਮ ਯਾਤਰਾ ਦੀ ਗੱਲਾਂ ਅਸੀਂ ਕਰਨ ਲੱਗੇ। ਉਹਨੇ ਇਹ ਕਿਹਾ ਕਿ ਅਸੀਂ ਬਾਰ-ਬਾਰ ਖੁਦ ਨੂੰ ਸ਼ਰਮਿੰਦਾ ਕਿਉਂ ਕਰਦੇ ਹਾਂ। ਇਹ ਹਾਈ ਕੋਰਟ ਦੀਆਂ ਟਿੱਪਣੀਆਂ ਜਿਹੜੀਆਂ ਸੀਗੀਆਂ ਪਿਛਲੇ ਦਿਨਾਂ ਦੀਆਂ। 24 ਜੂਨ ਨੂੰ ਕੋਰਟ ਨੇ ਇਹ ਕਿਹਾ ਸੀਗਾ ਕਿ ਕੁੰਭ ਤੇ ਕਰੋਨਾ ਦੇ ਕਰਕੇ ਮੌਤਾਂ ਦੇ ਵਿੱਚ ਸਿੱਧਾ ਸੰਬੰਧ ਜਿਹੜਾ ਉਹ ਦਿਸਦਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਇਹ ਮਾਮਲਾ ਜਿਹੜਾ ਕਾਂਵੜ ਯਾਤਰਾ ਵਾਲਾ ਹੈ, ਇਹ ਜੁੜਿਆ ਹੋਇਆ ਧਰਮ ਦੇ ਨਾਲ। ਜਿਵੇਂ ਕੁੰਭ ਦਾ ਮੇਲਾ ਜਿਹੜਾ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਸੀ, ਲੋਕਾਂ ਦਾ ਨੁਕਸਾਨ ਕਰਾਤਾ। ਜਿਹੜੇ ਲੋਕ ਸੂਬਿਆਂ ਦੇ ਵਿੱਚ ਵਾਪਸ ਆਏ ਉਹਨਾਂ ਨੇ ਆ ਕੇ ਉਹ ਸਪਰੈਡ ਕੀਤਾ ਕਰੋਨਾ। ਇਸੇ ਤਰੀਕੇ ਨਾਲ ਜਿਹੜੇ ਕਾਂਵੜੀਏ ਨੇ ਉਹ ਜਦੋਂ ਦੂਜੇ ਸੂਬਿਆਂ ਦੇ ਵਿੱਚ ਜਾਣਗੇ ਤੇ ਜੇ ਤੀਜੀ ਵੇਵ ਆਉਂਦੀ ਆ ਤੇ ਉਹ ਇਦਾਂ ਦਾ ਕੁਛ ਹੀ ਜਿਹੜਾ ਦੀ ਉਹ ਕਰ ਰਹੇ ਹੋਣਗੇ। ਸਹੀ ਸਮੇਂ ਦੇ ਉੱਤੇ ਸੁਪਰੀਮ ਕੋਰਟ ਨੇ ਇਹਦਾ ਸੂਓ ਮੋਟੋ ਲੈ ਲਿਆ ਔਰ ਉਮੀਦ ਕੀਤੀ ਜਾ ਸਕਦੀ ਆ ਕਿ ਸ਼ੁੱਕਰਵਾਰ ਨੂੰ ਭਲਕੇ ਜਦੋਂ ਇਹਦੇ ਤੇ ਸੁਣਵਾਈ ਹੋਊਗੀ, ਸੁਪਰੀਮ ਕੋਰਟ ਇਹਦੇ ਉੱਤੇ ਪਾਬੰਦੀ ਲਾਊਗੀ। ਬਿਲਕੁਲ ਜੀ, ਕੁੰਭ ਦਾ ਜਿਹੜਾ ਮੇਲਾ ਤੁਸੀਂ ਗੱਲ ਕੀਤੀ ਆ, ਵਿਦੇਸ਼ੀ ਅਖਬਾਰਾਂ ਦੇ ਵਿੱਚ ਵੀ ਇਸ ਦੀਆਂ ਗੂੰਜਾਂ ਪਈਆਂ ਕਿ ਇਹ ਠੀਕ ਨਹੀਂ ਹੋਇਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।